ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਅੱਜ ਮਈ ਦੀ 28 ਤਰੀਕ ਆ ਤੇ ਜਿਹੜਾ ਦਿਨ ਹੈਗਾ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟ੍ਰੇਡ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੀ ਟੇਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਭੀਮ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀ ਅਮਨਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਵਰਜਨ ਅਟਲਾਂਟਿਕ ਦੀ ਜਿਹੜੀ ਫਲਾਈਟ ਆ ਉਹ ਸੈਨ ਫਰਾਂਸਿਸਕੋ ਨੂੰ ਆਉਣਾ ਸੀ ਉਸਨੇ ਲੰਡਨ ਤੋਂ, ਤੇ ਉਸਨੂੰ ਰਸਤੇ ਦੇ ਵਿੱਚ ਟਰਨ ਅਰਾਊਂਡ ਕਰਨਾ ਪਿਆ ਗ੍ਰੀਨਲੈਂਡ ਦੇ ਲਾਗੇ। ਵਰਜਨ ਅਟਲਾਂਟਿਕ ਦੀ ਫਲਾਈਟ VS41 ਲੰਡਨ ਦੇ ਹੀਥਰੋ 에ਅਰਪੋਰਟ ਤੋਂ ਜੋ ਕੱਲ ਰਾਤ ਨੂੰ ਉੱਥੇ ਸੀਗਾ ਮਈ 27 ਨੂੰ 18:47 ਜਿਹੜਾ ਟਾਈਮ ਉਹਨਾਂ ਦਾ ਜਿਹੜਾ ਈਸਟਰਨ ਉਸ ਹਿਸਾਬ ਦੇ ਨਾਲ ਦੱਸਿਆ ਹੈਗਾ ਉਹਨੀ, ਸ਼ਾਮ ਦਾ ਹੋਊਗਾ 6:47 ਤੇ ਉਹ 27 ਆਰ ਉੱਥੇ ਦਾ ਜਿਹੜਾ ਰਨਵੇ ਆ ਉੱਥੋਂ ਸੈਨ ਫਰਾਂਸਿਸਕੋ ਨੂੰ ਆਣੀ ਸੀਗੀ। 10 ਘੰਟਿਆਂ ਦੀ ਇਹ ਫਲਾਈਟ ਸੀਗੀ ਤੇ ਬੋਇੰਗ 787-9 ਵਿਦ ਰਜਿਸਟ੍ਰੇਸ਼ਨ GBCRU ਜਿਹੜੀ ਕਿ 8 ਸਾਲ ਪੁਰਾਣੀ ਆ। ਸੋ ਬਾਹਲਾ ਪੁਰਾਣਾ ਵੀ ਇਹ ਜਹਾਜ਼ ਨਹੀਂ ਸੀਗਾ। ਪਾਇਲਟ ਨੂੰ ਜਦੋਂ ਕੰਟੈਕਟ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਇਹ ਟੈਕਨੀਕਲ ਇਸ਼ੂ ਸੀਗਾ, ਤਾਂ ਕਰਕੇ ਜਿਹੜੀ ਆ ਫਲਾਈਟ ਨੂੰ ਡਾਇਵਰਟ ਕੀਤਾ ਗਿਆ। ਇੱਕ ਕਹਿੰਦੇ ਭਈ ਵਿੰਡੋ ਜਿਹੜਾ ਵਿੰਡਸ਼ੀਲਡ ਸੀ ਉਹ ਕਰੈਕ ਹੋ ਗਿਆ ਸੀ ਫਲਾਈਟ ਐਮਰਜੈਂਸੀ ਦੇ ਮੁਤਾਬਕ। ਸੋ ਇਹ ਜਿਹੜਾ ਸਿਚੁਏਸ਼ਨ ਵਰਜਨ ਐਟਲਾਂਟਿਕ ਦੀ ਜਿਹੜੀ ਫਲਾਈਟ ਆ ਉਹਦੇ ਨਾਲ ਬਣੀ ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਸੋਲਰ ਨੂੰ ਲੈ ਕੇ ਲਗਾਤਾਰ ਕਹਿ ਲਓ ਵੀ ਮਾੜਾ ਹਾਲ ਹੁੰਦਾ ਜਾ ਰਿਹਾ। ਮਾੜਾ ਹਾਲ ਇਸ ਲਈ ਵੀ ਕਿਉਂਕਿ ਜਦੋਂ ਤੁਸੀਂ ਸੋਲਰ ਲਵਾਉਂਦੇ ਸੀ ਤੇ ਜੇ ਐਕਸਟਰਾ ਬਿਜਲੀ ਬਣਦੀ ਸੀ ਤਾਂ ਤੁਸੀਂ ਪ੍ਰੀਮੀਅਮ ਦੇ ਵਿੱਚ ਇੱਕ ਹਿਸਾਬ ਨਾਲ ਗ੍ਰਿਡ ਨੂੰ ਵੇਚਦੇ ਸੀ। ਕੁਝ ਸਮਾਂ ਪਹਿਲਾਂ ਕੈਲੀਫੋਰਨੀਆ ਦੀ ਜਿਹੜੀ ਯੂਟਿਲਿਟੀ ਕਮਿਸ਼ਨ ਆ ਉਹਨਾਂ ਨੇ ਉਹ ਪ੍ਰਾਈਸ ਨੂੰ ਘਟਾ ਦਿੱਤਾ। ਹੋਮ ਓਨਰਸ ਨੂੰ ਜਿਹੜੇ ਮਿਲਦੇ ਸੀਗੇ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਕਰ ਦਿੱਤੀ, ਇਹ 2022 ਦੇ ਵਿੱਚ। ਫਿਰ 2023 ਦੇ ਵਿੱਚ ਕਮਿਸ਼ਨ ਨੇ ਸਕੂਲ, ਬਿਜ਼ਨਸਿਸ ਤੇ ਅਪਾਰਟਮੈਂਟ ਬਿਲਡਿੰਗਸ ਜੇ ਉਹ ਸੋਲਰ ਪੈਨਲ ਲਵਾਉਂਦੇ ਆ ਤਾਂ ਉਹਦੇ ਇਨਸੈਂਟਿਵ ਆ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਘਟਾ ਦਿੱਤਾ। ਤੇ ਹੁਣ ਆਉਂਦੇ ਵੀਰਵਾਰ ਨੂੰ ਕਮਿਸ਼ਨ ਨੇ ਉਸ ਮਾਮਲੇ ਦੇ ਉੱਤੇ ਵੋਟ ਪਾਉਣੀ ਆ, ਜਿਹਦੇ ਨਾਲ ਜਿਹੜੇ ਕਮਿਊਨਿਟੀ ਦੇ ਸੋਲਰ ਪ੍ਰੋਜੈਕਟਸ ਆ ਉਹਨਾਂ ਦੇ ਉੱਤੇ ਕਾਂਟਾ ਜਿਹੜਾ ਆ ਉਹ ਪਾਣੀ ਫਿਰ ਸਕਦਾ ਆ। ਕਹਿੰਦੇ ਵੀ ਇਹ ਸਮਾਲ ਸਕੇਲ ਫੈਸਿਲਿਟੀਜ਼ ਬੈਟਰੀ ਸਟੋਰੇਜ ਦੇ ਨਾਲ ਜੋੜ ਕੇ ਬਣਾਈਆਂ ਜਾਂਦੀਆਂ ਆ ਤਾਂ ਜੋ ਉੱਥੇ ਜਿਹੜੇ ਰਹਿੰਦੇ ਲੋਕ ਆ, ਚਾਹੇ ਉਹ ਰੈਂਟਰ ਆ, ਲੋ ਇਨਕਮ ਰੈਜ਼ੀਡੈਂਟ ਆ, ਜਾਂ ਜਿਹੜੇ ਅਫੋਰਡ ਨਹੀਂ ਕਰ ਸਕਦੇ ਰੂਫਟਾਪ ਸੋਲਰ ਪੈਨਲਸ, ਉਹ ਇਹਨਾਂ ਨੂੰ ਸਬਸਕ੍ਰਾਈਬ ਕਰ ਸਕਦੇ ਆ। ਸੋਲਰ ਕਮਿਊਨਿਟੀ ਸੋਲਰ ਕਹਿੰਦੇ ਵੀ ਇਹ ਸਾਰਿਆਂ ਦੇ ਲਈ ਵਿਨ ਵਿਨ ਸਿਚੁਏਸ਼ਨ ਆ। ਕੈਲੀਫੋਰਨੀਆ ਜਿਹੜਾ ਕਿ ਆਪਣਾ ਕਾਰਬਨ ਐਮਿਸ਼ਨ ਘਟਾਉਣਾ ਚਾਹੁੰਦਾ ਆ, ਕਲੀਨ એનર્ਜੀ ਪ੍ਰੋਡਿਊਸ ਕਰਨਾ ਚਾਹੁੰਦਾ ਆ, ਉਹਦੇ ਲਈ ਵੀ ਇਹ ਬੈਟਰ ਆਪਸ਼ਨ ਹੋਊਗੀ। ਪਰ ਲੱਗ ਇਹ ਰਿਹਾ ਆ ਵੀ ਕਮਿਸ਼ਨ ਇਸ ਦੇ ਉੱਤੇ ਕਮਿਊਨਿਟੀ ਸੋਲਰ ਦੇ ਉੱਤੇ ਲੀਕ ਜਿਹੜੀ ਉਹ ਫੇਰ ਸਕਦਾ ਆ। PG&E ਨੇ ਤੇ ਹੋਰ ਬਹੁਤ ਸਾਰੀਆਂ ਬਿਜਲੀ ਵਾਲੀਆਂ ਕੰਪਨੀਆਂ ਨੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲਾਂ 'ਚ ਬਹੁਤ ਜ਼ਿਆਦਾ ਪ੍ਰਾਈਸਿਸ ਜਿਹੜੀਆਂ ਵਧਾ ਦਿੱਤੀਆਂ ਆ ਤੇ ਲੋਕ ਸੋਲਰ ਇਸੇ ਲਈ ਲਵਾ ਰਹੇ ਸੀਗੇ ਵੀ ਚੱਲ ਐਟਲੀਸਟ ਸਾਡਾ ਬਿਜਲੀ ਦਾ ਖਰਚਾ ਉਹ ਹੌਲੀ ਹੌਲੀ ਘਟ ਜਾਊਗਾ। ਪਰ ਲੱਗ ਇਹ ਰਿਹਾ ਆ ਵੀ ਪਬਲਿਕ ਯੂਟਿਲਿਟੀ ਕਮਿਸ਼ਨ ਇਹ ਜਿਹੜੇ ਕਮਿਊਨਿਟੀ ਸੋਲਰ ਦੇ ਉੱਤੇ ਲੀਕ ਜਿਹੜੀ ਉਹ ਫੇਰ ਸਕਦੇ ਹੈਗੇ ਆ ਤੇ ਸਿਚੁਏਸ਼ਨ ਕਹਿੰਦੇ ਆ ਵੀ ਬਾੜੀ ਕੋਈ ਚੰਗੀ ਨਹੀਂ ਆ। ਆਪਾਂ ਇਸੇ ਲਈ ਦੇਖ ਰਹੇ ਹਾਂ ਵੀ ਸੋਲਰ ਇੰਡਸਟਰੀ ਦੇ ਵਿੱਚ ਇਸ ਟਾਈਮ ਧੜਾ ਧੜ ਲੇ ਆਫਸ ਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਜਿਹੜੀਆਂ ਇੱਕ ਟਾਈਮ ਤੇ ਬਹੁਤ ਜ਼ਿਆਦਾ ਬਣੀਆਂ ਸੀ
ਉਹ ਵੀ ਬੰਦ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਕੀਤਾ ਸੀ, ਡੈਲਸ ਦੇ ਵਿੱਚ, ਟੈਕਸਸ ਵਾਲੇ ਏਰੀਏ ਦੇ ਵਿੱਚ ਥੰਡਰ ਸਟਾਰਮ ਬਹੁਤ ਆਏ ਹੈਗੇ ਆ, ਟੋਰਨੇਡੋਜ਼ ਆਏ ਹੈਗੇ ਆ, ਜਿਹਦੇ ਕਰਕੇ ਈਵਨ ਰਾਈਟ ਨਾਓ 1 ਮਿਲੀਅਨ ਤੋਂ ਵੱਧ ਜਿਹੜੇ ਲੋਕ ਆ ਉਹ ਬਿਜਲੀ ਤੋਂ ਬਿਨਾਂ ਹੈਗੇ ਆ, ਜਿਹੜਾ ਉਹ ਡਾਰਕ ਦੇ ਵਿੱਚ ਹੈਗੇ ਆ। ਤੇ ਜਦੋਂ ਉੱਥੇ ਟੋਰਨੇਡੋਜ਼ ਆਏ, ਉਹਨਾਂ ਦੇ ਨਾਲ ਹੇਲ ਵੀ ਬਹੁਤ ਸਾਰੇ ਆਏ, ਐਨ ਆਈ, ਹਰੀਕੇਨ ਫੋਰਸ, ਵਿੰਡ ਗਸਟ, ਜਿਹੜੀ ਹਵਾਵਾਂ ਸੀਗੀਆਂ ਉਹ ਬਹੁਤ ਜ਼ਿਆਦਾ ਤੇਜ਼ ਸੀਗੀਆਂ। ਓਕਲਾਹੋਮਾ, ਅਰਕਨਸਾ, ਨਿਊ ਮੈਕਸੀਕੋ, ਲੂਜ਼ੀਆਨਾ, ਟੈਕਸਸ, ਇਹ ਸਾਰੀਆਂ ਸਟੇਟਸ ਨੂੰ ਇਸ ਨੇ ਜਿਹੜਾ ਹਿੱਟ ਕੀਤਾ ਹੈਗਾ। ਟੋਰਨਾਡੋ ਵਾਰਨਿੰਗਸ ਹਜੇ ਵੀ ਜਿਹੜੀਆਂ ਆ ਨਾਰਥ ਟੈਕਸਸ ਦੇ ਵਿੱਚ ਇਸ਼ੂ ਕੀਤੀਆਂ ਹੋਈਆਂ ਹੈਗੀਆਂ। ਡੈਲਸ ਕਾਉਂਟੀ ਸਭ ਤੋਂ ਜ਼ਿਆਦਾ ਹਾਰਡ ਹਿੱਟ ਹੋਈ ਆ ਪਾਵਰ ਆਊਟੇਜ ਦੇ ਨਾਲ। ਕਹਿੰਦੇ ਵੀ ਇਹਦੇ ਕਾਫੀ ਦਿਨ ਲੱਗ ਜੂਗੇ ਦੁਬਾਰਾ ਕੀ ਬਿਜਲੀ ਨੂੰ ਵਾਪਸ ਆਉਣ ਦੇ ਲਈ, ਕਿਉਂਕਿ ਬਹੁਤ ਜਗ੍ਹਾ ਤਾਂ ਖੰਭਿਆਂ ਸਮੇਤ ਜਿਹੜੀਆਂ ਤਾਰਾਂ ਆ ਉਹ ਟੋਰਨੇਡੋ ਜਿਹੜਾ ਉਡਾ ਕੇ ਆਪਣੇ ਨਾਲ ਲੈ ਗਿਆ। 7 ਜਾਣੇ ਇਸ ਏਰੀਏ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚ ਇੱਕ ਬੱਚਾ ਵੀ ਸੀ। ਇਹ ਟੈਕਸਸ ਕਮਿਊਨਿਟੀ ਵਾਲਾ ਜੋ ਏਰੀਆ ਹੈਗਾ। ਟੈਕਸਸ ਸਟਾਰਮ ਨੇ ਟਰੈਕਟਰ ਟ੍ਰੇਲਰ ਵੀ ਫਲਿਪ ਕਰ ਦਿੱਤੇ, ਉਲਟੇ ਕਰ ਦਿੱਤੇ। ਰਿਪ ਰੂਫਸ ਫਰੋਮ ਬਿਲਡਿੰਗਸ, ਜਿਹੜੀਆਂ ਛੱਤਾਂ ਸੀਗੀਆਂ ਉਹ ਬਿਲਡਿੰਗ ਤੋਂ ਉਡਾ ਕੇ ਆਪਣੇ ਨਾਲ ਲੈ ਗਿਆ। 83 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਡੈਂਟਨ ਵਾਲਾ ਜੋ ਏਰੀਆ ਆ ਉੱਥੇ ਹਵਾਵਾਂ ਚੱਲ ਰਹੀਆਂ ਸੀ 75 ਮੀਲ ਪਰ ਆਵਰ ਦੇ ਹਿਸਾਬ ਨਾਲ। ਡੈਲਸ ਲਵ ਫੀਲਡ ਦਾ ਜੋ ਏਅਰਪੋਰਟ ਆ ਉਹ ਉੱਥੇ ਹਵਾਵਾਂ ਚੱਲ ਰਹੀਆਂ ਸੀ। ਕੈਲੀਫੋਰਨੀਆ ਦਾ ਸਾਬਕਾ ਪਾਣੀ ਮਹਿਕਮੇ ਦਾ ਜਿਹੜਾ ਅਧਿਕਾਰੀ ਆ ਉਸ ਨੇ ਆਪਣੇ ਦੋਸ਼ ਕਬੂਲੇ ਆ। ਜਿਹੜੀ ਇਸਨੇ ਕੌਂਸਪੀਰੇਸੀ ਸਾਜ਼ਿਸ਼ ਘੜੀ ਸੀ ਪਾਣੀ ਚੋਰੀ ਕਰਨ ਦੇ ਲਈ। ਕਹਿੰਦੇ ਵੀ ਇਸਨੇ ਡੀਲ ਬਣਾ ਲਈ ਆ ਹੁਣ ਫੈਡਰਲ ਪ੍ਰੋਸੀਕਿਊਟਰ ਦੇ ਨਾਲ। ਜਿਹੜਾ ਸੈਂਟਰਲ ਵੈਲੀ ਦੇ ਵਿੱਚ ਆਪਾਂ ਨੂੰ ਪਤਾ ਵੀ ਇੱਥੇ ਬਹੁਤ ਜ਼ਿਆਦਾ ਖੇਤੀ ਹੁੰਦੀ ਆ। ਲਾਸ ਐਂਜਲਸ ਟਾਈਮ ਨੇ ਰਿਪੋਰਟ ਕੀਤਾ ਸੀਗਾ ਵੀ 78 ਸਾਲਾ ਡੈਨਿਸ ਫਲੇਚੀ ਜਿਹੜਾ ਕਿ ਪਨੋਕੀਓ ਵਾਟਰ ਡਿਸਟ੍ਰਿਕਟ ਦਾ ਹੈੱਡ ਰਿਹਾ ਆ, ਉਹਨੇ ਹੁਣ ਇੱਕ ਪਲੀ ਡੀਲ ਬਣਾਈ ਆ ਫੈਡਰਲ ਕੋਰਟ ਦੇ ਨਾਲ ਫ੍ਰੈਜ਼ਨੋ ਦੇ ਵਿੱਚ। ਇਹਨੇ ਨਾਲ ਦੇ ਨਾਲ ਜਿਹੜਾ ਗਲਤ ਟੈਕਸ ਰਿਟਰਨ ਜਿਹੜਾ ਭਰਿਆ ਆ ਉਸ ਦਾ ਵੀ ਜਿਹੜੇ ਦੋਸ਼ ਆ ਕਬੂਲੇ ਆ। ਕੇਸ ਦੇ ਵਿੱਚ ਇਸ ਉੱਤੇ ਦੋਸ਼ ਸੀਗੇ ਵੀ ਇਹਨੇ $25 ਮਿਲੀਅਨ ਦਾ ਜਿਹੜਾ ਪਾਣੀ ਆ 2 ਦਹਾਕਿਆਂ ਤੱਕ ਇੱਕ ਲੁਕਵੀਂ ਪਾਈਪ ਦੇ ਨਾਲ ਚੋਰੀ ਜਿਹੜਾ ਆ ਉਹ ਕਰਦਾ ਰਿਹਾ, ਜਿਹੜੀ ਫੈਡਰਲ ਇਰੀਗੇਸ਼ਨ ਕਨਾਲ ਸੀਗੀ। ਅਤੇ ਇਸਨੇ ਕਈ ਫਾਰਮਰਸ ਨੂੰ ਤੇ ਹੋਰ ਵਾਟਰ ਡਿਸਟ੍ਰਿਕਟ ਨੂੰ ਇਹ ਪਾਣੀ ਵੇਚਿਆ ਸੀਗਾ। ਪਨੋਕੀਓ ਵਾਟਰ ਡਿਸਟ੍ਰਿਕਟ ਕਹਿੰਦੇ ਵੀ ਉੱਦਾਂ ਜਿਹੜੀ ਫ੍ਰੈਜ਼ਨੋ ਤੇ ਮਰਸੈਟ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਪਾਣੀ ਦੀ ਸਪਲਾਈ ਕਰਦੀ ਆ ਤੇ ਬਹੁਤਾ ਜਿਹੜਾ ਪਾਣੀ ਇਸ ਦਾ ਫੈਡਰਲ ਡੈਲਟਾ ਮੈਂਡੋਟਾ ਕਨਾਲ ਆ ਉਸ ਦੇ ਵਿੱਚੋਂ ਆਉਂਦਾ ਆ। ਅਦਾਲਤੀ ਦਸਤਾਵੇਜ਼ ਦੱਸਦੇ ਆ ਵੀ ਕਹਿੰਦਾ ਇਹ ਪਾਣੀ ਹੀ ਨਹੀਂ ਜਿਹੜਾ ਇਹ ਲੈ ਰਿਹਾ ਸੀ, ਇਸ ਦੇ ਨਾਲ ਨਾਲ ਇਹਨੇ $3.5 ਮਿਲੀਅਨ ਦਾ ਜਿਹੜਾ ਪਾਣੀ ਚੋਰੀ ਕੀਤਾ। ਜਿਹੜਾ ਪਹਿਲਾਂ ਇਹਨੇ ਕਥਿਤ ਤੌਰ ਦੇ ਉੱਤੇ ਮੰਨਿਆ ਸੀ, ਇਵੈਂਚੁਅਲੀ ਪਤਾ ਲੱਗਾ ਵੀ ਇਹਦਾ $25 ਮਿਲੀਅਨ ਦਾ ਪਾਣੀ ਦਾ ਜਿਹੜਾ ਉਹ ਚੂਨਾ ਲਾ ਬੈਠਾ ਹੈਗਾ ਆ। ਸੋ ਕਹਿੰਦੇ ਵੀ ਹੁਣ 78 ਸਾਲਾ ਫਲੇਸ਼ੀ ਜਿਹੜਾ ਆ ਇਹ ਫੈਡਰਲ ਪ੍ਰੋਸੀਕਿਊਟਰਸ ਦੇ ਨਾਲ ਕੋਆਪਰੇਟ ਕਰੇਗਾ। ਜੇ ਕੋਈ ਹੋਰ ਇਨਵੈਸਟੀਗੇਸ਼ਨ ਹੁੰਦੀਆਂ ਆ ਉਸ ਦੇ ਵਿੱਚ ਇਹ ਮਦਦ ਵੀ ਕਰੇਗਾ। ਆਉਂਦੀ ਸਤੰਬਰ ਮਹੀਨੇ ਦੇ ਵਿੱਚ ਇਸ ਨੂੰ ਹੁਣ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਹੈਗੀ ਆ। ਸੋ ਇਹ ਕਾਫੀ ਚਰਚਾ ਜਿਹੜੀ ਉਦੋਂ ਹੋਈ ਸੀ ਵੀ ਦੇਖੋ ਉਹ ਪਾਣੀ ਦਾ ਹੈੱਡ ਹੁੰਦਿਆਂ ਹੋਇਆਂ ਨਕਲੀ ਨਹੀਂ, ਲੁਕਵੀਂ ਪਾਈਪ, ਸੀਕ੍ਰੇਟ ਪਾਈਪ ਦੇ ਨਾਲ ਪਾਣੀ ਜਿਹੜਾ ਆ ਉਹ ਚੋਰੀ ਕਰਦਾ ਰਿਹਾ। ਅਗਲੀ ਖਬਰ ਵੱਲ ਚੱਲੀਏ ਤੇ ਉਹ ਆ ਰਹੀ ਹੈਗੀ ਆ ਆਇਓਵਾ ਦੇ ਵਿੱਚੋਂ। ਆਇਓਵਾ ਸਟੇਟ ਦੇ ਇੱਕ ਫਾਰਮਰ ਜੋ ਚਿਕਨ ਨੂੰ ਰੇਜ਼ ਕਰਦਾ ਹੈਗਾ, ਕੁੱਕੜਾਂ ਨੂੰ ਰੇਜ਼ ਕਰਦਾ, ਉਹਨਾਂ ਨੂੰ ਕਹਿੰਦੇ ਵੀ 4.2 ਮਿਲੀਅਨ ਚਿਕਨਸ ਮਾਰਨੇ ਪੈਣੇ ਹੈਗੇ ਆ। ਕਾਰਨ ਕੀ ਆ ਵੀ ਪੈਥੋਜੈਨਿਕ ਬਰਡ ਫਲੂ ਉਹਨਾਂ ਦੇ ਵਿੱਚ ਆ ਗਿਆ ਆ, ਜਿਹਦੇ ਕਰਕੇ ਹੁਣ ਖਤਰਾ ਇਹ ਆ ਵੀ ਇਹ ਬਰਡ ਫਲੂ ਹੋਰ ਜਿਹੜੇ ਪਸ਼ੂ ਹੈਗੇ ਆ ਜਿੱਦਾਂ ਕਿ ਗਾਵਾਂ ਆ ਉਹਨਾਂ ਦੇ ਵਿੱਚ ਜਾ ਸਕਦਾ ਹੈਗਾ। ਸੋ ਹੁਣ ਪੂਰੇ ਦਾ ਪੂਰਾ ਇਸ ਫਾਰਮ ਵੱਲੋਂ ਇੱਕ ਕਰੂ ਨੂੰ ਹਾਇਰ ਕੀਤਾ ਗਿਆ ਆ ਜੋ 4.2 ਮਿਲੀਅਨ ਚਿਕਨ ਜਿਨ੍ਹਾਂ ਨੂੰ ਮਾਰੇਗਾ ਤੇ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਡਿਸਪੋਜ਼ ਆਫ ਕੀਤਾ ਜਾਊਗਾ। ਇਹ ਜਿਹੜਾ ਫਾਰਮ ਆ ਸਿਓਕਸ ਕਾਉਂਟੀ ਆਇਓਵਾ ਦੇ ਵਿੱਚ ਹੈਗਾ, ਕਾਫੀ ਵੱਡਾ ਫਾਰਮ ਹੈਗਾ। ਇਸ ਤੋਂ ਪਹਿਲਾਂ ਵੀ ਇਦਾਂ ਦੀਆਂ ਜਿਹੜੀਆਂ ਇਨਸੀਡੈਂਟਸ ਅਮਰੀਕਾ ਦੇ ਵਿੱਚ ਹੁੰਦੀਆਂ ਰਹੀਆਂ। ਇੱਕ ਹੋਰ ਐਗ ਫਾਰਮ ਵੈਸਟ ਆਫ ਮਿਨੇਆਪੋਲਿਸ ਦੇ ਵਿੱਚ, ਮਿਨੇਸੋਟਾ 'ਚ, ਉੱਥੇ ਵੀ ਇੱਕ ਟਾਈਮ ਤੇ 1.4 ਮਿਲੀਅਨ ਜਿਹੜੇ ਚਿਕਨ ਆ ਉਹਨਾਂ ਨੂੰ ਸਲੌਟਰ ਕਰਨਾ ਪਿਆ ਸੀ।
ਓਵਰਆਲ ਕਹਿੰਦੇ ਵੀ 92.34 ਮਿਲੀਅਨ ਵਰਡਸ ਜਿਹੜੇ ਹੈਗੇ ਆ ਉਹ ਮਾਰੇ ਜਾ ਚੁੱਕੇ ਆ ਆਊਟਬ੍ਰੇਕ ਤੋਂ ਬਾਅਦ, ਜਿਹੜੀ 2022 ਤੋਂ ਆਈ ਸੀ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਮੁਤਾਬਕ। ਸੋ ਇਹ ਇੱਕ ਖਤਰਨਾਕ ਫਲੂ ਹੁੰਦਾ ਹੈ ਜੋ ਜਾਨਵਰਾਂ ਦੇ ਵਿੱਚ ਵੱਧਦਾ ਜਾਂਦਾ ਹੈ। ਸੋ ਉਸ ਨੂੰ ਰੋਕਣ ਦੇ ਲਈ ਇਹ ਜੋ ਕੰਮ ਆ ਇਹ ਕਰਨਾ ਪੈਂਦਾ ਹੈ ਜੀ। ਕੈਲੀਫੋਰਨੀਆ ਦੀ ਇੱਕ ਨੇਬਰਹੁੱਡ ਦੇ ਵਿੱਚ ਗਲੇਲ ਦੇ ਨਾਲ ਲੋਕਾਂ ਨੂੰ ਪਿਛਲੇ ਕਈ ਸਾਲਾਂ ਤੋਂ ਤੰਗ ਪਰੇਸ਼ਾਨ ਕਰਨ ਵਾਲਾ 81 ਸਾਲਾਂ ਦਾ ਬੰਦਾ ਜਿਹੜਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਕਹਿੰਦੇ ਵੀ ਸਲਿੰਗ ਸ਼ਾਟ ਦੇ ਨਾਲ ਲੋਕਾਂ ਦਾ ਇਸਨੇ ਬਹੁਤ ਵਾਰੀ ਨੁਕਸਾਨ ਕੀਤਾ ਹੈ। ਸਦਰਨ ਕੈਲੀਫੋਰਨੀਆ ਦੀ ਨੇਬਰਹੁੱਡ ਅਸੂਜ਼ਾ ਜਿਹੜਾ ਸ਼ਹਿਰ ਆ ਉਸ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਆ ਰਿਹਾ ਸੀਗਾ। ਕਹਿੰਦੇ ਵੀ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਕਹਿੰਦੇ ਵੀ ਘੱਟੋ ਘੱਟ 9-10 ਸਾਲ ਇਸ ਨੇ ਜਿਹੜੀ ਗਲੇਲ ਆ ਉਸ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਪਾਉਂਦਾ ਰਿਹਾ। ਇਸ ਨੂੰ ਸੀਰੀਅਲ ਸਲਿੰਗ ਸ਼ਾਟ ਸ਼ੂਟਰ ਜਿਹੜਾ ਆ ਉਹ ਦੱਸਿਆ। ਕਹਿੰਦੇ ਵੀ ਦਰਜਨਾਂ ਹੀ ਜਿਹੜੇ ਸਿਟੀਜ਼ਨ ਉੱਥੇ ਰਹਿਣ ਵਾਲੇ ਉਹਨਾਂ ਦਾ ਇਸਨੇ ਨੁਕਸਾਨ ਕੀਤਾ ਆ। ਸੂਜ਼ਾ ਪੁਲਿਸ ਦੇ ਲੈਫਟੀਨੈਂਟ ਜੇਕ ਬੋਸ਼ੀ ਨੇ ਦੱਸਿਆ ਸੀ। ਕਹਿੰਦੇ ਵੀ ਬਾਲ ਬੀਅਰਿੰਗਸ ਦੇ ਨਾਲ ਇਹ ਜਿਹੜੇ ਆ ਬੈਕਯਾਰਡ ਦੇ ਵਿੱਚ ਜਾਂ ਲੋਕਾਂ ਦੇ ਸ਼ੀਸ਼ਿਆਂ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲੇ ਜਿਹੜੇ ਆ ਗੁਲੇਲ ਦੇ ਨਾਲ ਕਰਦਾ ਰਿਹਾ ਆ। 78 ਸਾਲਾਂ ਦਾ ਪਾਣੀ ਚੋਰ ਫੜਿਆ ਤੇ ਹੁਣ 81 ਸਾਲਾਂ ਦਾ ਗਲੇਲ ਦੇ ਨਾਲ ਆਪਣੇ ਹੀ ਗਵਾਂਢੀਆਂ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਗ੍ਰਿਫਤਾਰ ਹੋਇਆ ਆ। ਜੀ ਬਿਲਕੁਲ। ਪੁਲਿਸ ਵਾਲੇ ਪਹਿਲਾਂ ਯਕੀਨ ਨਹੀਂ ਕਰਦੇ ਸੀ, ਉਹ ਆਲਾ ਦੁਆਲਾ ਦੇਖਦੇ ਰਹਿੰਦੇ ਸੀ ਵੀ ਇਹ ਬਜ਼ੁਰਗ ਥੋੜ੍ਹਾ ਕਰਦਾ ਹੋਣਾ, ਕੋਈ ਨਿਆਣੇ ਸਹੀ ਹੋਣੇ ਆ। ਗੱਲ ਆ। ਜੀ ਹਾਂ। ਸੋ ਇਹ ਸਿਚੁਏਸ਼ਨ ਜਿਹੜੀ ਚੱਲਦੀ ਸੀ। ਅਗਲੀ ਖਬਰ ਵੱਲ ਚਲੀਏ। ਪਿਛਲੇ ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਰੀਟੇਲ ਸਟੋਰ ਆ, ਵਾਲਮਾਰਟ ਆ, ਹੋਮ ਡੀਪੂ ਆ, ਸੇਫਵੇ ਹੈਗੇ ਆ, ਵਾਲਗਰੀਨ ਆ, ਧੜਾ ਧੜ ਉਹਨਾਂ ਨੇ ਆਪਣੇ ਜਿਹੜੇ ਚੈੱਕ ਆਊਟ ਵਾਲੇ ਕਾਊਂਟਰ ਹੁੰਦੇ ਆ ਉਹ ਬੰਦ ਕਰਕੇ ਜਿਹੜੇ ਆਟੋਮੈਟਿਕ ਆ ਉਹ ਲਾਤੇ ਵੀ ਤੁਸੀਂ Self ਜਾਓ checkout। ਹੁਣ ਉੱਥੇ ਜਾ ਕੇ ਜਿਹੜਾ ਆ ਆਪ ਸਮਾਨ ਜਿਹੜਾ ਆ ਸਕੈਨ ਕਰੋ। ਇਹ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਲੋਕਾਂ ਨੂੰ ਜੋਬਾਂ ਤੋਂ ਕੱਢੇ ਦੇਣਾ ਹੈਗਾ। ਹੁਣ ਇਹ ਆ ਰਿਹਾ ਵੀ ਉਹਦੇ ਚ ਵੀ ਉਹ ਕਾਮਯਾਬ ਨਹੀਂ ਹੋ ਰਿਹਾ, ਕਿਉਂਕਿ ਉਹਦੇ ਚ ਵੀ ਕਈ ਲੋਕ ਜਿਹੜੇ ਆ ਉਹ ਰਗੜਾ ਲਾ ਜਾਂਦੇ ਆ। ਉਹਦੇ ਤੇ ਵੀ ਉਹਨਾਂ ਨੂੰ ਬੰਦੇ ਖੜੇ ਕਰਨੇ ਪੈਂਦੇ ਵੀ ਉਹਨਾਂ ਨੇ ਸਾਰਾ ਸਮਾਨ ਜਿਹੜਾ ਆ ਸਕੈਨ ਕੀਤਾ ਹੈ ਕਿ ਨਹੀਂ ਕੀਤਾ ਹੈ। ਕਈ ਵਾਰ ਜਿੱਥੇ ਜਿਹੜੇ ਸਮਾਨ ਨੂੰ ਤੋਲਣਾ ਹੁੰਦਾ ਹੈ, ਜਿੱਦਾਂ ਮੰਨ ਲਓ ਵੀ ਕੋਈ ਸਬਜ਼ੀਆਂ ਆ ਜਾਂ ਖਰਬੂਜਾ ਜਾਂ ਕੁਛ ਹੋਰ ਆ, ਉਹਦੇ ਵਿੱਚ ਉਹ ਪਤਾ ਨਹੀਂ ਲੱਗਦਾ ਲੋਕਾਂ ਨੂੰ ਵੀ ਕਿੱਦਾਂ ਕਰਨਾ ਹੈਗਾ। ਫੇਰ ਵੀ ਸੋ ਕਰ ਜਾਂਦੇ ਆ ਜੀ। ਸੋ ਹੁਣ ਜਿਹੜੇ ਸੇਫਵੇ ਦੇ ਸਟੋਰਸ ਆ ਬੇ ਏਰੀਏ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੈਲਫ ਚੈੱਕਆਊਟ ਕੀਓਸ ਹੈਗੇ ਆ ਉਹ ਬੰਦ ਕਰਨ ਜਾ ਰਹੇ ਹੈਗੇ ਆ ਤਾਂ ਕਿ ਜਿਹੜੀ ਸ਼ਾਪ ਲਿਫਟਿੰਗ ਆ ਉਸ ਨੂੰ ਰੋਕਿਆ ਜਾ ਸਕੇ। ਸੋ ਉਹਨਾਂ ਦੀ ਚੋਰੀ ਕਹਿੰਦੇ ਬਹੁਤ ਜ਼ਿਆਦਾ ਹੁੰਦੀ ਸੀਗੀ। ਸੋ ਹੁਣ ਅਲਟੀਮੇਟਲੀ ਉਹ ਕਾਊਂਟਰ ਰੱਖੂਗੇ। ਓਕਲੈਂਡ ਦੇ ਵਿੱਚ ਜਿਹੜਾ ਸੇਫਵੇ ਆ ਗ੍ਰੈਂਡ ਐਵਨਿਊ ਤੇ ਉਹਦੇ ਤੇ ਹੈਗੇ ਆ ਹਜੇ, ਪਰ ਉਹ ਵੀ ਕਹਿੰਦੇ ਵੀ ਇਹਨਾਂ ਨੂੰ ਬੰਦ ਕਰਨ ਜਾ ਰਹੇ ਹੈਗੇ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਯਾਦ ਹੋਣਾ ਅਰਜੋਤ ਸਿੰਘ ਜੀ 2023 ਦੇ ਵਿੱਚ ਫਾਰਮ ਦੇ ਵਿੱਚ ਇੱਕ ਵਰਕ ਪਲੇਸ ਕਿਲਿੰਗ ਹੋਈ ਸੀ ਹਾਫ ਮੂਨ ਬੇ ਦੇ ਵਿੱਚ। ਫਾਰਮ ਵਰਕਰਸ ਨੂੰ ਜਿਹੜੀਆਂ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਸੀ ਕਈ ਜਾਣਿਆਂ ਨੇ। ਉੱਥੇ ਉਹ ਕੰਮ ਕਰਦਾ ਹੀ ਸੀਗਾ। 67 ਸਾਲਾ ਚੁਨਲੀ ਜ਼ਾਓ ਜਿਹੜਾ ਆ ਉਸ ਨੇ ਇਹ ਕੋਹਰਾਮ ਮਚਾਇਆ ਸੀ। ਹੁਣ ਉਸ ਮਾਮਲੇ ਦੇ ਵਿੱਚ ਕਹਿੰਦੇ ਵੀ ਵਰਕ ਪਲੇਸ ਕਿਲਿੰਗ ਨੂੰ ਲੈ ਕੇ ਜਿਹੜੇ ਫਾਰਮ ਦੇ ਓਨਰਸ ਆ ਉਹਨਾਂ ਨੂੰ ਹੁਣ ਜਿਹੜੇ ਵਰਕਰਸ ਆ ਉਹਨਾਂ ਨੂੰ $4.5 ਲੱਖ ਦੇਣਾ ਜਿਹੜਾ ਉਹ ਪਊਗਾ। ਜਿਹੜਾ ਸ਼ੂਟਰ ਸੀਗਾ ਜ਼ਾਓ ਉਸਨੇ ਕਿਹਾ ਸੀਗਾ ਵੀ ਹਾਲਾਤ ਬਹੁਤ ਮਾੜੇ ਸੀ, ਵਰਕ ਪਲੇਸ ਕੰਡੀਸ਼ਨਸ ਮਾੜੀਆਂ ਸੀਗੀਆਂ, ਇਸ ਕਰਕੇ ਉਸਨੇ ਇਵੈਂਚੁਅਲੀ ਇਹ ਜਿਹੜਾ ਕਦਮ ਚੱਕਿਆ ਸੀ। 2 ਫਾਰਮਸ ਦੇ ਵਿੱਚ ਇਸਨੇ ਗੋਲੀकांड ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 7 ਜਾਣਿਆਂ ਨੂੰ ਉਸਨੇ ਮਾਰ ਦਿੱਤਾ ਸੀ ਤੇ ਕਈ ਹੋਰ ਜ਼ਖਮੀ ਹੋਏ ਸੀ। ਇਵੈਂਚੁਅਲੀ ਪਤਾ ਲੱਗਾ ਵੀ ਇਹ ਜਿਹੜੇ ਕੰਮ ਕਰ ਰਹੇ ਸੀ ਮਸ਼ਰੂਮ ਫਾਰਮਸ ਦੇ ਵਿੱਚ ਉਹਨਾਂ ਨੂੰ ਬੈਕ ਵੇਜਿਸ ਜਿਹੜੀਆਂ ਉਹ ਮਿਲਣ ਵਾਲੀਆਂ ਸੀ। 62 EMPLOYEES ਨੂੰ ਬੈਕ ਵੇਜਿਸ ਤੇ ਹੁਣ ਡੈਮੇਜਸ ਦੇ ਵਿੱਚ $4.5 ਲੱਖ ਜਿਹੜੇ ਆ ਉਹ ਮਿਲਣਗੇ। ਕੌਂਕਰਡ ਫਾਰਮਸ ਦੇ ਉੱਤੇ ਇਹ ਕੰਮ ਕਰਦਾ ਸੀਗਾ ਪਹਿਲਾਂ ਜ਼ਾਓ, ਤੇ ਫਿਰ ਇਹ ਕੈਲੀਫੋਰਨੀਆ ਟੈਰਾ ਗਾਰਡਨ ਦਾ EMPLOYEE ਵੀ ਬਾਅਦ ਦੇ ਵਿੱਚ ਬਣਿਆ ਸੀ। ਲੇਬਰ ਡਿਪਾਰਟਮੈਂਟ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਵਰਕਿੰਗ ਕੰਡੀਸ਼ਨਸ ਦਾ ਉੱਥੇ ਪਤਾ ਲੱਗਾ ਤੇ ਹੁਣ $4.5 ਲੱਖ ਬੈਕ ਪੇ ਵੇਜਿਸ ਤੇ ਜਿਹੜੇ 62 EMPLOYEE ਕੰਮ ਕਰਦੇ ਸੀ ਉਹਨਾਂ 4.5 ਲੱਖ ਵੰਡਿਆ ਜਾਊਗਾ। ਕੈਲੀਫੋਰਨੀਆ ਦੇ ਵਿੱਚ ਜਿਹੜਾ ਮਿਨੀਮਮ ਵੇਜ ਆ, ਖਾਸ ਕਰਕੇ ਜਿਹੜੇ ਰੈਸਟੋਰੈਂਟਸ ਦਾ ਇਨਕਰੀਜ਼ ਕੀਤਾ ਗਿਆ ਆ, ਉਹਦੇ ਕਰਕੇ ਕਹਿੰਦੇ ਵੀ ਹੁਣ ਜਿਹੜੀ ਸਟੇਟ ਆ ਹੋਰ ਵੀ ਐਕਸਪੈਂਸਿਵ ਹੋ ਗਈ ਆ ਰਹਿਣ ਦੇ ਲਈ। ਬਹੁਤ ਜ਼ਿਆਦਾ ਐਕਸਪੈਂਸਿਵ ਆ। ਕੈਲੀਫੋਰਨੀਆ 'ਚ ਓਵਰਆਲ ਮਿਨੀਮਮ ਵੇਜ $16 ਦੇ ਕਰੀਬ ਆ, ਹਾਈਐਸਟ ਆ ਪੂਰੇ ਅਮਰੀਕਾ ਦੇ ਵਿੱਚ ਜੇ
ਦੇਖਿਆ ਜਾਵੇ, ਜੇ ਓਵਰਆਲ ਹਜੇ ਵੀ 34 ਸਟੇਟਾਂ, ਟੈਰੀਟਰੀਜ਼ ਤੇ ਡਿਸਟ੍ਰਿਕਟਸ ਅਮਰੀਕਾ 'ਚ ਆ ਜਿੱਥੇ ਫੈਡਰਲ ਮਿਨੀਮਮ ਵੇਜ $7.25 ਹੈਗਾ। 5 ਸਟੇਟ ਜਿਹੜੀਆਂ ਆ ਉਹ ਕਹਿੰਦੇ ਵੀ ਨਹੀਂ ਅਸੀਂ ਇਸ ਨੂੰ ਅਡਾਪਟ ਨਹੀਂ ਕਰਨਾ, ਅਲਬਾਮਾ, ਲੂਜ਼ੀਆਨਾ, ਮਿਸੀਸਿਪੀ, ਸਾਊਥ ਕੈਰੋਲੀਨਾ ਤੇ ਟੈਨਸੀ। 2 ਸਟੇਟਾਂ ਜਾਰਜੀਆ ਤੇ ਵਾਇਓਮਿੰਗ ਜੋ ਹੈਗੀਆਂ ਆ, ਉਹਨਾਂ ਦੇ ਜਿਹੜਾ ਮਿਨੀਮਮ ਵੇਜ ਆ ਉਹ $7.25 ਤੋਂ ਵੀ ਲੋਅਰ ਹੈਗਾ ਆ। ਜਿਹੜੀਆਂ 7 ਹੋਰ ਸਟੇਟਸ ਹੈਗੀਆਂ ਉੱਥੇ ਫੈਡਰਲ ਮਿਨੀਮਮ ਵੇਜ $7.25 ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਇਹ $15 ਪਹਿਲਾਂ ਮਿਨੀਮਮ ਵੇਜ ਕੀਤਾ ਸੀ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਹੋਣਾ ਨੇ। 2017 ਚ $10.50 ਹੁੰਦਾ ਸੀ, ਤੇ 2024 ਚ ਇਹ ਹੁਣ ਵੱਧ ਕੇ $16 ਦੇ ਕਰੀਬ ਪਹੁੰਚ ਗਿਆ ਹੈਗਾ। ਕੱਲਾ ਇਹ ਨਹੀਂ ਹੈ, ਬਹੁਤ ਸਾਰੇ ਜਿਹੜੇ ਸ਼ਹਿਰ ਆ ਕੈਲੀਫੋਰਨੀਆ ਦੇ ਉਹਨਾਂ ਨੇ ਮਿਨੀਮਮ ਵੇਜ ਰੱਖੇ ਆ। ਵੈਸਟ ਹਾਲੀਵੁੱਡ ਚ $19.08 ਆ, ਮਾਊਂਟਨ ਵਿਊ 'ਚ 18.75, ਸੰਨੀਵਿਲ 'ਚ 18.55, ਸੈਨ ਫਰਾਂਸਿਸਕੋ ਬਰਕਲੇ 'ਚ ਜਿਹੜਾ ਹੈਗਾ ਆ $18.07, ਪਾਲੋ ਆਲਟੋ 'ਚ $17.80, ਸੈਂਤਾ ਕਲਾਰਾ 'ਚ $17.75 ਤੇ ਸੈਨੋਜ਼ੇ ਦੇ ਵਿੱਚ $17.55 ਹੈਗਾ ਆ। ਓਕਲੈਂਡ 'ਚ $16.5 ਦੇ ਕਰੀਬ ਹੈਗਾ। ਫਾਸਟ ਫੂਡ ਤੇ ਜਿਹੜੇ ਹੈਲਥ ਕੇਅਰ ਵਰਕਰਸ ਆ ਉਹ ਪੈਸੇ ਜ਼ਿਆਦਾ ਬਣਾਉਂਦੇ ਆ, ਉਹਨਾਂ ਦਾ ਹੁਣ ਇਸ ਟਾਈਮ ਦੇ ਉੱਤੇ $20 ਦੇ ਕਰੀਬ ਮਿਨੀਮਮ ਵੇਜ ਰੱਖਿਆ ਗਿਆ ਆ। ਜਿਹੜਾ ਇਹ ਯੂਨੀਅਨ ਬੈਕਡ ਲਾਅ ਸੀਗਾ ਜਿਹਦੇ ਵਿੱਚ 4 ਲੱਖ ਤੋਂ ਵੱਧ ਜਿਹੜੇ ਫਾਸਟ ਫੂਡ ਵਰਕਰਸ ਆ ਜਿਹੜੇ ਅਫੈਕਟ ਹੋਏ ਹੈਗੇ ਆ। ਹੈਲਥ ਕੇਅਰ ਵਰਕਰਸ ਵੀ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਮਿਨੀਮਮ ਵੇਜ ਆ ਉਹ 2033 ਤੱਕ ਕਹਿੰਦੇ $25 ਦੇ ਕਰੀਬ ਹੋ ਜਾਊਗੀ। ਸੋ ਹੁਣ ਜਿਹੜੇ ਫਾਸਟ ਫੂਡ ਰੈਸਟੋਰੈਂਟ ਆ ਜਿਨ੍ਹਾਂ 'ਚ ਮੈਕਡੋਨਲ ਆ, ਚਿਪੋਟਲੇ ਆ, ਚਿਕ ਫਿਲ ਹੈਗੇ ਆ, ਉਹਨਾਂ ਨੇ ਤਾਂ ਆਲਰੇਡੀ ਆਪਣੀਆਂ ਕੀਮਤਾਂ ਜਿਹੜੀਆਂ ਵਧਾ ਦਿੱਤੀਆਂ ਹੈਗੀਆਂ ਆ ਸਮਾਨ ਦੀਆਂ। ਰਿਸਰਚ ਜਿਹੜੀ ਕੀਤੀ ਗਈ ਹੈ UC ਬਰਕਲੇ ਦੀ ਗੋਲਡਮੈਨ ਸਕੂਲ ਆਫ ਪਬਲਿਕ ਪਾਲਿਸੀ ਵੱਲੋਂ, ਉਹਨੇ ਕਿਹਾ ਆ ਵੀ 10% ਮਿਨੀਮਮ ਵੇਜ ਹਾਈਕ ਦੇ ਨਾਲ ਜਿਹੜਾ ਗਰੋਸਰੀ ਦੀਆਂ ਪ੍ਰਾਈਸਿਸ ਆ ਉਹ 0.36% ਇਨਕਰੀਜ਼ ਹੁੰਦੀਆਂ ਹੈਗੀਆਂ। ਸੋ ਓਵਰਆਲ ਜਿਹੜੀਆਂ ਕੀਮਤਾਂ ਆ ਉਹ ਵੀ ਜਿਹੜੀਆਂ ਵੱਧ ਰਹੀਆਂ ਜੀ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਯੂਸੀਜ਼ ਦੇ ਵਿੱਚ ਕਹਿੰਦੇ ਵੀ ਸਟੂਡੈਂਟ ਮੁਲਾਜ਼ਮ ਜਿਹੜੇ ਸਟੂਡੈਂਟ ਵਰਕਰਸ ਆ ਉਹਨਾਂ ਨੇ ਆਪਣੀ ਸਟ੍ਰਾਈਕ ਆ ਉਸ ਨੂੰ ਵਧਾ ਦਿੱਤਾ ਆ 2 ਕੈਂਪਸਸ ਦੇ ਵਿੱਚ। ਉਹ ਕਹਿੰਦੇ ਵੀ ਜਿਹੜੇ ਪ੍ਰੋਟੈਸਟਰ ਸੀਗੇ ਪ੍ਰੋ ਪੈਲਸਟੀਨ ਪ੍ਰੋਟੈਸਟਰ ਉਹਨਾਂ ਨੂੰ ਅਮਨੈਸਟੀ ਮਿਲਣੀ ਚਾਹੀਦੀ, ਉਹਨਾਂ ਦੇ ਉਲਟ ਕੋਈ ਵੀ ਕਾਰਵਾਈ ਨਾ ਹੋਵੇ। UCLA ਤੇ UC ਡੇਵਿਸ ਦੇ ਵਿੱਚ 48,000 EMPLOYEES ਦੀ ਜਿਹੜੀ ਯੂਨੀਅਨ ਆ ਉਹ ਕਹਿੰਦੇ ਆ ਸਟ੍ਰਾਈਕ ਦੇ ਉੱਤੇ ਚਲੇ ਗਈ ਆ। 2000 UC ਸੈਂਟਾ ਕਰੂਜ਼ ਦੇ ਗ੍ਰੈਜੂਏਟ ਸਟੂਡੈਂਟ ਤੇ ਅਕੈਡਮਿਕ ਵਰਕਰਸ ਆ ਉਹ ਵੀ ਪਿਛਲੇ ਸੋਮਵਾਰ ਤੋਂ ਪਿਕਟਿੰਗ ਕਰ ਰਹੇ ਆ ਤੇ ਜੌਬ ਐਕਸ਼ਨ ਦੇ ਨਾਲ ਕਹਿੰਦੇ ਵੀ 12,000 ਤੋਂ ਵੱਧ ਜਿਹੜੇ ਵਿਦਿਆਰਥੀ ਆ ਉਹ ਕਲਾਸਰੂਮ ਤੇ ਲੈਬ ਤੋਂ ਬਾਹਰ ਜਿਹੜੇ ਉਹ ਦੇਖੇ ਗਏ ਆ। ਯੂਨੀਵਰਸਿਟੀ ਦਾ ਜਿਹੜਾ ਮਿਸ਼ਨ ਹੈਗਾ ਆ ਵੀ 80,000 ਅਸੀਂ ਅੰਡਰ ਗ੍ਰੈਜੂਏਟ ਨਿਆਣਿਆਂ ਨੂੰ ਅਸੀਂ ਪੜ੍ਹਾਉਣਾ ਆ ਇਹਨਾਂ 3 ਕੈਂਪਸਸ ਦੇ ਵਿੱਚ, ਉਸ ਦੇ ਉੱਤੇ ਚੰਗਾ ਅਸਰ ਜਿਹੜਾ ਹੁਣ ਪੈ ਰਿਹਾ ਆ। ਵਰਕਰ, ਟੀਚਿੰਗ ਅਸਿਸਟੈਂਟ, ਅਕੈਡਮਿਕ ਰਿਸਰਚਰ, ਗ੍ਰੇਡਰਸ ਕਹਿੰਦੇ ਆ ਵੀ ਇਹ ਕੋਈ ਪੇ ਜਾਂ ਬੈਨੀਫਿਟ ਦੇ ਲਈ ਸਟ੍ਰਾਈਕ ਨਹੀਂ ਕਰ ਰਹੇ, ਬਲਕਿ UC ਦਾ ਇਸ ਵਾਰ ਜੋ ਰਿਸਪੌਂਸ ਰਿਹਾ ਆ ਪ੍ਰੋ ਪੈਲਸਤੀਨ ਮੁਜ਼ਾਹਰਾਕਾਰੀਆਂ ਦੇ ਉਲਟ, ਉਸ ਦੇ ਉਲਟ ਇਹ ਜਿਹੜਾ ਹੁਣ ਪ੍ਰੋਟੈਸਟ ਕਰ ਰਹੇ ਆ ਵੀ ਇਹਨਾਂ ਸਟੂਡੈਂਟਸ ਦੇ ਉਲਟ ਕੋਈ ਕਾਰਵਾਈ ਨਾ ਹੋਵੇ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ, ਇੱਥੋਂ ਤੱਕ ਕਿ ਕਈਆਂ ਨੂੰ ਸਸਪੈਂਡ ਵੀ ਜਿਹੜਾ ਕਾਲਜਸ ਤੋਂ ਕਰ ਦਿੱਤਾ ਸੀਗਾ। ਸੋ ਇਹ ਹੁਣ ਲੋਕ ਉਹਨਾਂ ਵਿਦਿਆਰਥੀਆਂ ਦੇ ਕਹਿ ਲਓ ਵੀ ਪਿੱਠ ਦੇ ਉੱਤੇ ਜਿਹੜੇ ਉਹ ਆਏ ਹੈਗੇ ਆ। ਸੋ ਦੇਖਦੇ ਆ ਹੁਣ ਅੱਗੇ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਉਸ ਤੋਂ ਪਹਿਲਾਂ ਜੇਮੀ ਡਾਇਮੰਡ ਜੋ ਹੈਗੇ ਆ CEO ਆਪਣੇ JP ਮੋਰਗਨ ਚੇਜ਼ ਬੈਂਕ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ USA ਦੇ ਵਿੱਚ ਪਬਲਿਕ ਕੰਪਨੀਆਂ ਹੈਗੀਆਂ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਹੈਗਾ। ਇਹ ਬੈਡ ਨਿਊਜ਼ ਹੈਗੀ ਆ ਡੈਮੋਕ੍ਰੈਟਿਕ ਕੰਪੋਨੈਂਟਸ ਆਫ ਇਕਨੋਮੀ ਦੇ ਲਈ। 8,000 ਦੇ ਕਰੀਬ ਪਬਲਿਕ ਕੰਪਨੀਆਂ ਲਿਸਟਡ ਹੈਗੀਆਂ USA ਦੇ ਵਿੱਚ ਟੁਡੇ। ਕਹਿੰਦੇ ਹਾਫ ਉਹਨਾਂ ਚੋਂ ਜਿਹੜੀਆਂ ਆ ਉਹ 2040 ਦੇ ਵਿੱਚ ਮਰ ਜਾਣਗੀਆਂ। ਸੋ ਇਹ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ 8,000 ਦੇ ਵਿੱਚੋਂ 2044 ਤੱਕ ਅੱਧੀਆਂ ਕੰਪਨੀਆਂ ਵਾਈਪ ਆਊਟ ਹੋ ਜਾਊਗੀਆਂ। ਸੋ ਇਹਦਾ ਜਿਹੜਾ ਅਸਰ ਆ ਓਵਰਆਲ ਕਾਫੀ ਜ਼ਿਆਦਾ ਪਊਗਾ। ਤੇ ਹੁਣ ਆਪਾਂ ਅੱਜ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਇੰਡੀਆ ਵਾਲੇ ਤਾਂ ਹੁਣ ਰੂਬਲ ਨੂੰ ਵਰਤਣਾ ਸ਼ੁਰੂ ਕਰਤਾ। ਹੁਣ ਕਈ ਲੋਕ ਜਿਹੜੇ ਰੁਪਈਏ ਲਿਆਏ ਹੋਣੇ ਮੈਨੂੰ ਲੱਗਦਾ ਕਿਤੇ ਰੂਬਲ ਨਾਲ ਉੱਥੇ ਉਹਨਾਂ ਨੂੰ ਜਾ ਕੇ ਬਦਲਾਣੇ ਪੈਣ। ਜੀ ਜਾਂਦੇ ਜਾਂਦੇ ਗੱਲ ਕਰ ਲਈ ਅਰਜਨ ਸਿੰਘ ਜੀ, ਡਾਓ ਜੋਨ ਅੱਜ ਕਲੋਜ਼ਿੰਗ ਦੇ ਉੱਤੇ 200 ਤੇ 17 ਪੁਆਇੰਟ
ਘਟ ਕੇ 38,853 ਤੇ ਬੰਦ ਹੋਈ। S&P 1 ਪੁਆਇੰਟ ਵਧਿਆ 5306 ਤੇ। ਨੈਸਡੈਕ 99 ਪੁਆਇੰਟ ਵੱਧ ਕੇ 17,020 ਤੇ ਬੰਦ ਹੋਈ। ਸੋਨੇ ਦਾ ਭਾਅ $2359 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10 ਈਅਰ ਯੀਲਡ 4.55%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,464, ਇਥੀਰੀਅਮ 3847 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 19 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 70 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 36.5 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਦੱਸਦੇ ਜਾਈਏ, ਪੰਜਾਬੀ ਰੇਡੀਓ USA ਵੱਲੋਂ ਜਿਹੜਾ ਰੈਫਲ ਚੱਲ ਰਿਹਾ ਹੈਗਾ ਬੇਕਰਸਫੀਲਡ ਦੇ ਵਿੱਚ, ਜਿੰਨੇ ਵੀ ਸਾਡੇ ਸਰੋਤੇ 1350 AM ਤੇ 107.5 FM ਨੂੰ ਸੁਣ ਰਹੇ ਆ, ਤੇ ਰਾਈਟ ਨਾਓ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200। ਤੁਹਾਡਾ ਰੈਫਲ ਦੇ ਵਿੱਚ ਨਾਮ ਲਿਖ ਲਿਆ ਜਾਊਗਾ। ਤੇ ਵੀਰਵਾਰ ਨੂੰ ਕੱਢਣੇ ਹੈਗੇ ਆ ਤੀਜੀ ਰੈਫਲ ਹੋਣੇ ਬੇਕਰਸਫੀਲਡ ਦੇ। ਤੇ ਸਾਰਿਆਂ ਨੂੰ ਫਿਰ ਇਹ ਜਿਹੜੇ ਵੀ ਅਵਾਰਡ ਨਿਕਲੂਗੇ ਉਹ ਬੇਕਰਫੀਲਡ 'ਚ ਇਸ ਐਤਵਾਰ ਨੂੰ ਜਿਹੜੇ ਆ ਉਹ ਦਿੱਤੇ ਜਾਊਗੇ। ਜੀ, ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।